response to this affront, the hearts of Muslims all over the world are bleeding and are filled with feelings of revenge and retribution, the statement said. ਅਲ-ਕਾਇਦਾ ਵਾਲਿਆਂ ਨੇ ਕਿਹਾ ਕਿ ਵੀ ਜੋ ਤੁਸੀਂ ਇਹ ਕਰਤੂਤ ਕੀਤੀ ਹੈ ਜਿਹੜੀ ਹੈ ਨਬੀ ਦੀ ਸ਼ਾਨ ਦੇ ਖਿਲਾਫ ਜੋ ਤੁਸੀਂ ਕਿਹਾ, ਅਸੀਂ ਦਿੱਲੀ, ਮੁੰਬਈ, ਯੂਪੀ ਤੇ ਗੁਜਰਾਤ ਦੇ ਵਿੱਚ ਤੁਹਾਨੂੰ ਜਿਹੜਾ ਹੈ ਉਹ ਸਬਕ ਦਿਆਂਗੇ। ਐਕਸ਼ਨ ਤਾਂ ਇਹ ਹੈ ਕਿ ਮੋਹਨ ਭਾਗਵਤ ਔਰ ਮੋਦੀ ਉਹ ਆਈਡੀਓਲੋਜੀ ਕੈਰੀ ਕਰ ਰਹੇ ਨੇ ਹਿੰਦੂਤਵਾਦੀ, ਜਿਹੜੇ ਅੱਗੇ ਦੋ ਰੱਖੇ ਹੋਏ ਨੇ ਉਹ ਤਾਂ ਉਹਨਾਂ ਦੇ ਹੀ ਸਪੋਕਸਮੈਨ, ਉਹਨਾਂ ਦੀ ਆਈਡੀਓਲੋਜੀ ਹੈ। ਮੁਆਫੀ ਵੀ ਕੋਈ ਜਨਤਕ ਤੌਰ 'ਤੇ ਨਹੀਂ ਮੰਗੀ। ਫਿਰ ਐਸਾ ਕੀ ਰੀਜ਼ਨ ਹੈ ਕਿ ਵੀ ਇੱਕ ਇਸ ਕਿਸਮ ਦਾ ਸਨਬ ਦੇਣ ਤੋਂ ਬਾਅਦ ਸਾਰੇ ਜਿਹੜੀ ਹੈ ਉਹ ਖਾਮੋਸ਼ੀ ਪਸਰੀ ਹੋਈ ਹੈ। Remark on Prophet, Muslim countries to let matter rest after expressing their protest. Despite summoning Indian envoy on the issue, Iran foreign minister arrived in New Delhi on Tuesday. ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵੀਅਰਸ, ਗੱਲਬਾਤ ਕਰਾਂਗੇ ਕਿ ਬੇਸ਼ੱਕ ਇਸਲਾਮਿਕ ਮੁਲਕਾਂ ਵੱਲੋਂ ਨਬੀ ਮੁਹੰਮਦ ਸਾਹਿਬ ਦੀ ਤੋਹੀਨ ਕਰਨ ਵਾਲੇ ਭਾਰਤ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰੋਟੈਸਟ ਕੀਤਾ ਹੈ, ਪਰ ਅੱਗੇ ਵੱਧ ਕੇ ਭਾਰਤ ਦੇ ਖਿਲਾਫ ਮਜ਼ਬੂਤ ਕਾਰਵਾਈ ਕਰਨ ਦੀ ਲੋੜ ਹੈ, ਨਹੀਂ ਤਾਂ ਇਹ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਹੀ ਕੰਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਅਸੀਂ ਇੱਕ ਸੈਗਮੈਂਟ ਜਿਹੜਾ ਭਾਰਤ ਦੇ ਵਿੱਚ ਬੀਜੇਪੀ ਦੀ ਸਪੋਕਸਵੂਮਨ ਔਰ ਉਹਨਾਂ ਦੇ ਸੀਨੀਅਰ ਲੀਡਰ ਨੇ, ਜਿਵੇਂ ਨਬੀ ਮੁਹੰਮਦ ਸਾਹਿਬ ਦੀ ਤੋਹੀਨ ਓਪਨ ਪਬਲਿਕ ਪੈਨਲ ਡਿਸਕਸ਼ਨ ਦੇ ਵਿੱਚ ਕੀਤੀ, ਉਸ ਨੂੰ ਲੈ ਕੇ ਜਿਵੇਂ ਅਰਬ ਮੁਲਕਾਂ ਨੇ ਪਹਿਲੀ ਵਾਰ ਇਹ ਦੇਖਣ 'ਚ ਆਇਆ ਕਿ ਭਾਈ ਉਹਨਾਂ ਦੀ ਜ਼ਮੀਰ ਜਾਗੀ, ਉਹਨਾਂ ਨੇ ਪ੍ਰੋਟੈਸਟ ਕੀਤਾ। ਆਲਮੋਸਟ 14-15 ਇਸਲਾਮਿਕ ਮੁਲਕਾਂ ਦੀ ਉਹਨਾਂ ਨੇ ਭਾਰਤ ਦੇ ਐਂਬੈਸਡਰਸ ਨੂੰ ਸੱਦ ਕੇ ਪ੍ਰੋਟੈਸਟ ਕੀਤਾ, ਔਰ ਈਵਨ ਕਤਰ ਤੇ ਜਿੱਥੇ ਕਿ ਜਦੋਂ ਇਹ ਬਿਆਨਬਾਜ਼ੀ ਹੋਈ ਔਰ ਇਸ ਦਾ ਰਿਐਕਸ਼ਨ ਦੇਖਣ 'ਚ ਆਇਆ, ਭਾਰਤ ਦਾ ਵਾਈਸ ਪ੍ਰੈਜ਼ੀਡੈਂਟ ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ ਰਿਹਾ, ਉਹ ਦੌਰਾ ਕਰ ਰਿਹਾ ਸੀ ਦੋਹਾ ਦਾ, ਕਤਰ ਦੇ ਵਿੱਚ ਉਹ ਪਹੁੰਚਿਆ ਸੀ, ਔਰ ਈਵਨ ਉਹਦੇ ਆਨਰ ਦੇ ਵਿੱਚ ਜਿਹੜਾ ਡਿਨਰ ਦਿੱਤਾ ਜਾਣਾ ਸੀ ਉਹ ਡਿਨਰ ਵੀ ਕੈਂਸਲ ਕਰ ਦਿੱਤਾ ਗਿਆ ਸੀ, ਔਰ ਅਗਲੇ ਦਿਨ ਭਾਰਤ ਦੇ ਐਂਬੈਸਡਰ ਨੂੰ ਸੱਦ ਕੇ ਮੁਆਫੀ ਮੰਗਣ ਲਈ, ਜਨਤਕ ਮੁਆਫੀ ਮੰਗਣ ਲਈ ਭਾਰਤ ਨੂੰ ਕਿਹਾ ਗਿਆ। ਔਰ ਇੱਕਦਮ ਇਹ ਸਾਰੇ ਦਾ ਨਤੀਜਾ, ਔਰ ਇਹ ਅਸੀਂ ਦੇਖ ਰਹੇ ਹਾਂ ਵੀ ਅਜੇ ਤੱਕ ਵੀ ਇਹ ਖਬਰਾਂ ਜਿਹੜੀਆਂ ਇਜਿਪਟ ਬੇਸਡ ਔਰ ਪਾਰਲੀਮੈਂਟ ਰਿਜੈਕਟਸ ਇਰਰਿਸਪੋਂਸਿਬਲ ਰਿਮਾਰਕਸ ਅਗੇਂਸਟ ਪ੍ਰੋਫਿਟ, ਇਹ ਜਿਹੜੀ ਹੈ ਅਰਬ ਪਾਰਲੀਮੈਂਟ ਨੇ ਵੀ OIC ਨੇ ਤਾਂ ਪਹਿਲਾਂ ਹੀ ਇਸ ਦੇ ਉੱਤੇ ਸਟਰੋਂਗ ਪੋਜੀਸ਼ਨ ਲਈ ਸੀ। ਫਿਰ ਇਹ ਆਇਆ ਕਿ ਤਾਲਿਬਾਨ ਲੈਡ ਗਵਰਨਮੈਂਟ ਕੰਡੈਮਸ ਯੂਜ਼ ਆਫ ਇਨਸਲਟਿੰਗ ਰਿਮਾਰਕਸ ਅਗੇਂਸਟ ਪ੍ਰੋਫਿਟ ਬਾਈ BJP ਸਪੋਕਸਪਰਸਨ। ਤਾਲਿਬਾਨ ਨੇ ਵੀ ਇਸ ਦੇ ਉੱਤੇ ਜਿਹੜਾ ਸਟਰੋਂਗਲੀ ਵਾਰਨਿੰਗ ਦਿੱਤੀ ਹੈ ਉਹਨਾਂ ਨੇ। ਇੰਡੋਨੇਸ਼ੀਆ, ਸਾਊਦੀ, UAE ਟੂ ਕੰਡੈਮ ਇਨਸਲਟਿੰਗ ਰਿਮਾਰਕਸ ਅਗੇਂਸਟ ਪ੍ਰੋਫਿਟ ਬਾਈ BJP ਫਾਰਮਰ ਸਪੋਕਸਪਰਸਨ। ਕਤਰ ਸਮਨਸ ਇੰਡੀਅਨ ਐਂਬੈਸਡਰ ਸੀਕਸ ਪਬਲਿਕ ਅਪੋਲੋਜੀ, ਅਸੀਂ ਕੱਲ੍ਹ ਵੀ ਮੈਂਸ਼ਨ ਕੀਤਾ ਸੀ। ਔਰ ਇਸ ਸਾਰੇ ਦੇ ਚੱਲਦਿਆਂ ਫਿਰ ਇਹ ਵੀ ਸਾਹਮਣੇ ਆਇਆ ਕਿ ਭਾਈ ਇਹ ਇੰਡੀਆ ਨੂੰ ਇਹ ਨਹੀਂ ਹੈ ਕਿ ਵੀ ਉਹਨਾਂ ਨੂੰ ਕੋਈ ਉਹਨਾਂ ਦੇ ਅਦਰਵਾਈਜ਼ ਧਮਕੀਆਂ, ਉਹਨਾਂ ਨੂੰ ਤਾਂ ਆਪਣੀ ਜੇਬ ਦਾ ਫਿਕਰ ਪੈ ਗਿਆ ਕਿ ਆਲਮੋਸਟ ਕਲੋਜ਼ ਟੂ $90 ਬਿਲੀਅਨ ਦੀ ਟ੍ਰੇਡ, ਕਿਉਂਕਿ ਉਹਨਾਂ ਦੇ ਸੁਪਰ ਸਟੋਰਾਂ ਨੇ ਉਹਨਾਂ ਨੇ ਕਿਹਾ ਵੀ ਕੱਢੋ ਇੱਥੋਂ ਇੰਡੀਆ ਦਾ ਸਟੱਫ ਬਾਹਰ। ਕੁਝ ਥਾਵਾਂ 'ਤੇ ਇਹ ਮੁਹਿੰਮ ਵੀ ਚੱਲੀ ਕਿ ਇਹਨਾਂ ਦੇ ਜਿੰਨੇ ਮੈਨੇਜਰ, ਹੁਣ ਕਤਰ ਵਰਗੇ ਮੁਲਕ ਦੇ ਵਿੱਚ ਦੋਹਾ 'ਚ ਮੈਂ ਦੇਖ ਰਿਹਾ ਸੀ ਕਿ ਉਹਨਾਂ ਦੀ 90% ਆਬਾਦੀ ਕਤਰ ਦੇ ਵਾਸੀ ਨਹੀਂ ਹੈਗੇ, ਛੋਟਾ ਜਿਹਾ ਮੁਲਕ ਹੈ, ਔਰ ਉਹਦੇ 'ਚ ਸਿਰਫ 10% ਲੋਕਲ ਨੇ, 90% ਬਾਹਰਲੇ ਨੇ, ਤੇ ਉਹਨਾਂ ਦੀ ਇਕੋਨਮੀ ਤਾਂ ਠੀਕ ਹੈ। ਜਿਹੜਾ ਉਹਨਾਂ ਨੇ ਕਿਹਾ ਜੀ ਕੱਢੋ ਇਹਨਾਂ ਨੂੰ, ਇੰਡੀਅਨਸ ਨੂੰ ਬਾਹਰ ਕੱਢੋ, ਨੌਕਰੀਆਂ ਤੋਂ ਵੀ ਕੱਢੋ, ਭੇਜੋ ਇਹਨਾਂ ਨੂੰ, ਜਿਹੜਾ ਇਹ ਵਾਪਸ ਭੇਜੋ। ਔਰ ਇਸ ਦੇ ਉੱਤੇ ਵੀ ਫਿਰ ਕਾਫੀ ਰਿਸਰਚ ਵਰਕ ਆਏ ਕਿ ਭਾਈ ਇਹ ਵਾਈ ਇੰਡੀਆ ਕੈਨ ਨਾਟ ਇਗਨੋਰ ਦਾ ਆਊਟਰੇਜ ਇਨ ਗਲਫ ਕੰਟਰੀਜ਼, ਕਿ ਵੀ ਕਿਸ ਹੱਦ ਤੱਕ ਉਹਨਾਂ ਦੀ ਇੰਡੀਆ ਦੀ ਡਿਪੈਂਡੈਂਸ ਹੈ। ਹਾਫ ਆਫ ਰਿਮਿਟੈਂਸਿਸ ਟੂ ਇੰਡੀਆ ਸੈਂਟ ਫਰਮ ਜਸਟ 5 ਗਲਫ ਕੰਟਰੀਜ਼। ਜਿੰਨੀ ਭਾਰਤ ਦੀ ਫੋਰਨ ਐਕਸਚੇਂਜ ਹੈ ਉਹਦੇ 'ਚੋਂ 5 ਮੁਲਕਾਂ ਤੋਂ ਅੱਧੀ ਉਹਦੀ ਫੋਰਨ ਐਕਸਚੇਂਜ ਉਹਨਾਂ ਤੋਂ ਹੈ, UAE, ਸਾਊਦੀ ਅਰੇਬੀਆ, ਕਤਰ, ਕੁਵੈਤ ਔਰ ਓਮਾਨ। ਫਿਰ 60% ਇੰਡੀਆ ਦਾ ਜਿਹੜਾ ਕਰੂਡ ਆਇਲ ਹੈ ਉਹ ਗਲਫ ਤੋਂ ਆਉਂਦਾ ਹੈ। ਇਰਾਕ ਤੋਂ 22%, ਸਾਊਦੀ ਅਰੇਬੀਆ ਤੋਂ 19%, UAE ਤੋਂ 9%, ਨਾਈਜੀਰੀਆ ਤੋਂ 8%, ਵੈਨਜ਼ੂਏਲਾ ਤੋਂ 7%, ਕੁਵੈਤ ਤੋਂ 5%,
ਅਮਰੀਕਾ ਤੋਂ 4%, ਮੈਕਸੀਕੋ ਤੋਂ 4%, ਈਰਾਨ ਤੋਂ 2%। ਸੋ 60% ਜਿਹੜਾ ਆਇਲ ਹੈ ਉਹ ਮੁਸਲਿਮ ਕੰਟਰੀਜ਼, ਗਲਫ ਕੰਟਰੀਜ਼ ਚੋਂ ਹੈ। ਔਰ ਇਸੇ ਤਰ੍ਹਾਂ ਜੇ ਇੰਡੀਆ ਦੇ ਟ੍ਰੇਡ ਪਾਰਟਨਰ ਦੇਖਣੇ ਹੋਣ ਤਾਂ ਤੀਸਰੇ ਨੰਬਰ ਦੇ ਉੱਤੇ UAE ਇਜ਼ ਇੰਡੀਆਜ਼ 3rd ਲਾਰਜੈਸਟ ਟ੍ਰੇਡ ਪਾਰਟਨਰ, ਕਿ ਜਿਸ ਲੈਵਲ ਦੇ ਉੱਤੇ ਉਹਨਾਂ ਦਾ ਟ੍ਰੇਡ ਹੈ। ਔਰ ਫਿਰ ਇਹ ਸਾਰੇ ਦੇ ਨਾਲ ਜਿਹੜੇ ਬਾਕੀ ਟ੍ਰੇਡ ਪਾਰਟਨਰ ਨੇ, ਜਿਵੇਂ ਮੈਂ ਕਿਹਾ ਸੀ, ਸਾਊਦੀ ਅਰੇਬੀਆ, ਓਮਾਨ, ਇਰਾਕ, ਕੁਵੈਤ, ਕਤਰ, ਜਾਰਡਨ, ਬਹਿਰੀਨ, ਲੈਬਨਾਨ। ਸੋ ਆਲਮੋਸਟ 86-87 ਬਿਲੀਅਨ ਡਾਲਰ ਦੀ ਟ੍ਰੇਡ ਹੈ। ਹੁਣ ਇੰਨਾ ਸਟਰੋਂਗ ਹੋਣ ਦੇ ਬਾਵਜੂਦ ਅਸੀਂ ਅਕਸਰ ਇਹ ਕਹਿੰਦੇ ਰਹੇ ਕਿ ਵੀ ਇੱਕ ਹਫ਼ਤੇ ਲਈ ਇਹਨਾਂ ਦਾ ਬੰਦ ਕਰ ਦਿਓ ਆਇਲ ਟ੍ਰੇਡ। 2.1 ਮਿਲੀਅਨ 21 ਲੱਖ ਭਾਰਤੀ ਨੇ, ਉਹਨਾਂ ਨੂੰ ਕਹੋ ਵੀ ਬੰਨੋ ਆਪਣੇ ਸਮਾਨ ਕੱਢ ਦਿਓ। ਇੰਡੀਅਨ ਮੁਸਲਮਾਨਾਂ ਨਾਲ ਤਾਂ ਜੋ ਕਰ ਹੀ ਰਹੇ ਨੇ, ਉਹਨਾਂ ਨੂੰ ਕਿੱਥੇ ਕੱਢ ਕੇ ਭੇਜਣਾ ਉਹਨਾਂ ਨੇ, ਉਹ ਫਿਰ ਲੜਨਗੇ ਵਾਪਸ। ਹੁਣ ਇਸ ਸਾਰੇ ਦੇ ਚਲਦਿਆਂ ਕਿ ਇਹ ਸੀ ਮੈਨੂੰ ਕਿ ਵੀ ਹੁਣ ਇੱਕ ਪਿੱਚ ਬਣ ਗਈ। ਔਰ ਕੱਲ ਮੈਂ ਤਾਰੀਫ ਕੀਤੀ ਸੀ ਕਿ ਚਲੋ ਗਟਲੈਸ, ਸਪਾਈਨਲੈਸ, ਟੁੱਥਲੈਸ ਇਹਨਾਂ ਮੁਲਕਾਂ 'ਚ ਇਹਨਾਂ 'ਚ ਗੱਟ ਥੋੜ੍ਹੀ ਜਿਹੀ ਵਾਪਸ ਮੁੜੀ ਹੈ, ਥੋੜ੍ਹੇ ਜਿਹੇ ਦੰਦ ਨਿਕਲਣੇ ਸ਼ੁਰੂ ਹੋਏ ਨੇ, ਥੋੜ੍ਹੀ ਜਿਹੀ ਰੀੜ੍ਹ ਦੀ ਹੱਡੀ ਜਿਹੜੀ ਆ ਉਹ ਭਾਵੇਂ ਇੱਕ ਸਪਰਿੰਗ ਦੇ ਨਾਲ ਹੀ ਖੜੀ ਹੋਈ ਹੈ। ਲੇਕਿਨ ਮੈਨੂੰ ਲੱਗਦਾ ਕਿ ਵੀ ਇਹ ਜਿਹਨੂੰ ਕਹਿੰਦੇ ਨੇ ਉਹ ਹੈ ਤਾਂ ਥੋੜ੍ਹਾ ਜਿਹਾ ਵਲਗਰ ਹੈ, ਪਰ ਇਹ ਸੀ ਨਾ ਕਹਿੰਦੇ ਕਿ ਜੀ ਉੱਠਿਆ ਸ਼ੇਰ ਮਾਂ ਦਾ, ਰਾਤ ਨੂੰ ਸੁੱਤਾ ਉੱਠਿਆ ਹੋਣਾ, ਉਹਨੂੰ ਕਿਹਾ ਜੀ ਉੱਠਿਆ ਸ਼ੇਰ ਮਾਂ ਦਾ, ਉੱਠਿਆ ਪੁੱਤ ਮਾਂ ਦਾ। ਉਹ ਕਹਿੰਦੇ ਜੀ ਕੀ ਫਿਰ ਕੁਛ ਕਰੂ, ਨਹੀਂ ਕਹਿੰਦੇ ਮੂਤ ਕੇ ਸੌਂ ਗਿਆ। ਹੁਣ ਜੇ ਤਾਂ ਸਿਰਫ ਇੰਨਾ ਕੀ ਰੱਖਣਾ ਸੀ ਕਿ ਜੀ ਦੇਖੋ ਆਪਣਾ ਉਹਨਾਂ ਦੀ ਜਿਹੜੀ ਲੋਕ ਨੇ ਉਹਨਾਂ ਦੇ ਪ੍ਰੋਟੈਸਟ ਨੂੰ ਕਰਨ ਲਈ, ਅਦਰਵਾਈਜ਼ ਜੇ ਸਟਰੋਂਗ ਡਿਪਲੋਮੈਟਿਕ ਐਕਸ਼ਨ ਵੀ ਕੋਈ ਇਸ ਦੇ ਉੱਤੇ ਆਉਂਦਾ ਹੈ, ਉਹ ਤਾਂ ਇਹੀ ਸੀ ਕਿ ਵੀ ਉਹ ਡਿਨਰ ਤਾਂ ਕੈਂਸਲ ਕਰਨ ਲੱਗੇ। ਵੀ ਇਹ ਨਹੀਂ ਕਿਹਾ ਜੀ ਅਸੀਂ ਇਸ ਦੂਜੇ 'ਚ ਕਰ ਰਹੇ ਹਾਂ, ਉਹਨਾਂ ਨੇ ਕਿਹਾ ਜੀ ਕਿਉਂਕਿ ਜਿਹੜੇ ਪ੍ਰਿੰਸ ਨੇ ਆਉਣਾ ਸੀ ਉਹ ਬਿਮਾਰ ਹੈ, ਡਿਊ ਟੂ ਮੈਡੀਕਲ ਰੀਜ਼ਨਸ ਅਸੀਂ ਕੈਂਸਲ ਕਰ ਰਹੇ ਹਾਂ। ਇੱਕ ਤਾਂ ਇਹ ਹੁੰਦਾ ਕਿ ਵੀ ਤੁਸੀਂ ਵਾਪਸ ਭੇਜਦੇ ਹੋ ਵੀ ਜਾਓ ਜਾ ਕੇ ਮਾਫੀ ਮੰਗੋ। ਦੂਸਰਾ ਕੋਈ ਨਾ ਕੋਈ ਟ੍ਰੇਡ ਐਮਬਾਰਗੋ ਦੀ ਤੁਸੀਂ ਗੱਲ ਕਰਦੇ ਹੋ ਕਿ ਭਾਈ ਇਹ ਹੋਏਗਾ। ਹੁਣ ਇਸ ਦੇ ਉਲਟ ਜਦੋਂ ਇਹ ਅਜੇ ਕੋਈ ਉਹਨਾਂ ਨੇ ਨਾ ਪਬਲਿਕ ਮਾਫੀ ਮੰਗੀ ਹੈ ਇੰਡੀਆ ਨੇ, ਉਹਨਾਂ ਨੇ ਆਪਣੀ ਐਕਸਪਲੇਨੇਸ਼ਨ 3-4 ਪੁਆਇੰਟ ਦੇ ਕੇ ਆਪਣੇ ਐਂਬੈਸਡਰਾਂ ਨੂੰ ਕਿਹਾ ਕਿ ਜੀ OIC ਦੇ ਨਾਲ ਔਰ ਦੂਸਰਾ ਜਿਹੜੇ ਉਹਨਾਂ ਦੇ ਮੁਲਕ ਨੇ ਉਹਨਾਂ ਨਾਲ ਰਾਬਤਾ ਕਰੋ। ਔਰ ਇਸ ਦੇ ਨਾਲ ਉਹ ਇਹ ਵੀ ਉਹਨਾਂ 4 ਨੁਕਤਿਆਂ 'ਚ ਵੀ ਇਹ ਹੈ ਕਿ ਕੰਟਰੋਵਰਸ਼ੀਅਲ ਰਿਮਾਰਕਸ ਅਗੇਂਸਟ ਪ੍ਰੋਫਿਟ ਇੰਡੀਆ ਹਿਟਸ ਆਊਟ ਐਟ ਪਾਕਿਸਤਾਨ ਫॉर ਕ੍ਰਿਟਿਸਿਜ਼ਮ। ਉਹਨੇ ਕਿਹਾ ਜੀ ਕਿ ਇਹ ਪਾਕਿਸਤਾਨ ਤੋਂ ਬਚੋ। ਇਹ OIC ਨੂੰ ਕਹਿ ਰਹੇ ਨੇ ਜੀ ਸਾਡੇ ਖਿਲਾਫ ਇੱਕ ਦੁਰਭਾਵਨਾ ਦੇ ਨਾਲ ਇਹ ਜਿਹੜਾ ਮੁਲਕ ਕਰ ਰਿਹਾ। ਸੋ ਮਤਲਬ ਨਾ ਤਾਂ ਉਹਨਾਂ ਨੇ ਗਿਲਟ ਮੰਨਿਆ, ਫਿਰ ਇਹ ਕਿ ਜੀ ਅਸੀਂ ਉਹਨੂੰ ਸਸਪੈਂਡ ਕਰਤਾ, ਇੱਕ ਨੂੰ ਉਹ ਸਪੋਕਸਵੂਮਨ ਜਿਹੜੀ ਹੈ ਉਹ ਤੇ ਦੂਜੇ ਨੂੰ ਕੱਢਤਾ ਇਹ। ਔਰ ਉਹ ਠੀਕ ਕਿਹਾ ਅੱਜ ਉਹਨੇ ਪੀ ਚਿਦੰਬਰਮ ਨੇ ਜਾਂ ਦੂਜੇ ਨੇ, ਉਹਨੇ ਕਿਹਾ ਉਹ ਤਾਂ ਮਾਈਕ੍ਰੋਫੋਨ ਨੇ ਉਹਨਾਂ ਦੇ, ਅਸਲੀ ਜਿਹੜੇ ਉਹਨਾਂ ਦੇ ਨੇ ਐਕਸ਼ਨ ਤਾਂ ਇਹ ਹੈ ਕਿ ਮੋਹਨ ਭਾਗਵਤ ਔਰ ਮੋਦੀ ਉਹ ਆਈਡੀਓਲੋਜੀ ਕੈਰੀ ਕਰ ਰਹੇ ਨੇ ਹਿੰਦੂਤਵਾਦੀ। ਜਿਹੜੇ ਅੱਗੇ 2 ਰੱਖੇ ਹੋਏ ਨੇ ਉਹ ਤਾਂ ਉਹਨਾਂ ਦੇ ਹੀ ਸਪੋਕਸਮੈਨ, ਉਹਨਾਂ ਦੀ ਆਈਡੀਓਲੋਜੀ ਹੈ। ਉਹਨਾਂ ਨੇ ਕੋਈ ਉਹਦੇ ਨਾਲ ਨਹੀਂ ਕੀਤਾ ਹੈ ਕਿ ਜੀ ਉਹਨਾਂ ਨੇ ਕੋਈ ਉਹ ਆਈਡੀਓਲੋਜੀ ਵਾਪਸ ਲੈ ਲਈ ਹੈ। ਮੁਆਫੀ ਵੀ ਕੋਈ ਜਨਤਕ ਤੌਰ 'ਤੇ ਨਹੀਂ ਮੰਗੀ। ਫਿਰ ਐਸਾ ਕੀ ਰੀਜ਼ਨ ਹੈ ਕਿ ਵੀ ਇੱਕ ਇਸ ਕਿਸਮ ਦਾ ਸਨਬ ਦੇਣ ਤੋਂ ਬਾਅਦ ਸਾਰੇ ਜਿਹੜੀ ਹੈ ਉਹ ਖਾਮੋਸ਼ੀ ਪਸਰੀ ਹੋਈ ਹੈ। ਰਾਦਰ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਇੱਕ ਪਾਸੇ ਇਹ ਹੈ ਕਿ ਰਿਮਾਰਕ ਔਨ ਪ੍ਰੋਫਿਟ Muslim countries to let matter rest after expressing their protest. Despite summoning Indian envoy on the issue, Iran foreign minister arrived in New Delhi on Tuesday. ਇਹ ਹੁਣ ਇੰਡੀਅਨ ਮੀਡੀਆ ਕਹਿ ਰਿਹਾ ਕਿ ਵੀ ਉਹਨਾਂ ਨੇ ਉਹਨਾਂ ਪ੍ਰੋਟੈਸਟ ਕਰਕੇ ਉਹ ਪਿੱਛੇ ਹਟ ਗਏ ਨੇ। ਉਹਨਾਂ ਨੇ ਕਿਹਾ ਵੀ ਜੇ ਇਹ ਨਾ ਹੁੰਦਾ ਤੇ ਈਰਾਨ ਦਾ ਫੋਰਨ ਮਿਨਿਸਟਰ ਜਿਹੜਾ ਉਹ ਦਿੱਲੀ ਆ ਰਿਹਾ 3 ਰੋਜ਼ਾ ਦੌਰੇ ਦੇ ਉੱਤੇ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਦੇਖੋ ਈਵਨ ਈਰਾਨ ਨੇ ਵੀ ਜਿਹੜਾ ਉਹ ਇੰਡੀਆ ਦੇ ਐਂਬੈਸਡਰ ਨੂੰ ਤਹਿਰਾਨ 'ਚ ਸੱਦ ਕੇ ਪ੍ਰੋਟੈਸਟ ਕੀਤਾ ਸੀ। ਪਰ ਹੁਣ ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਨੇ ਹੁਸੈਨ ਅਮੀਰ ਐਬਲੋਦਿਹਾਨ, ਉਹ ਜਿਹੜੇ ਨੇ ਉਹ ਉਹਨਾਂ ਨੇ ਮਿਲਣਾ ਐਸ ਜੈ ਸ਼ੰਕਰ ਨੂੰ ਔਰ 2 ਦਿਨ ਉਹਨਾਂ ਨੇ ਹੋਰ ਰਹਿਣਾ। ਦੈਨ ਹੀ ਵਿਲ ਟਰੈਵਲ ਟੂ ਮੁੰਬਈ ਐਂਡ ਹੈਦਰਾਬਾਦ ਟੂ ਮੀਟ ਇੰਡੀਅਨ ਬਿਜ਼ਨਸਮੈਨ ਐਂਡ ਰਿਲੀਜੀਅਸ ਸਕਾਲਰਸ। ਸੋ ਮਤਲਬ ਹੁਣ ਕਿਹੜੇ ਰਿਲੀਜੀਅਸ ਸਕਾਲਰਸ ਤੇ ਬਿਜ਼ਨਸਮੈਨ ਤੇ ਕੀ ਹੈ। ਸੋ ਉਹਦੇ ਤੋਂ ਹੀ ਮੈਨੂੰ ਲੱਗਾ ਕਿ ਵੀ ਇਸ 'ਚੋਂ ਤਾਂ ਕੋਈ ਬਹੁਤਾ ਕੱਢਣ ਪਾਉਣ ਨੂੰ ਲੱਗਦਾ ਨਹੀਂ। ਹਾਂ ਇੱਕ ਗੱਲ ਜਿਹੜੀ ਪਤਾ ਨਹੀਂ ਜੈਨੂਨ ਹੈ ਜਾਂ ਨਹੀਂ ਹੈ, ਜਿਹੜੀ ਇਹਨਾਂ ਨੂੰ ਵਕਤ ਪਾ ਸਕਦੀ ਹੈ, ਉਹ ਇਹੀ ਹੈ ਅਲ ਕਾਇਦਾ ਇਨ ਇੰਡੀਅਨ ਸਬ ਕੰਟੀਨੈਂਟ ਥ੍ਰੈਟਨਸ ਟੂ ਅਟੈਕ ਇੰਡੀਆ ਆਫਟਰ ਪ੍ਰੋਫਿਟ ਕੰਟਰੋਵਰਸੀ।
The group is believed to have members in India, Pakistan, Bangladesh, Myanmar. ਇਹ ਅਲ-ਕਾਇਦਾ ਵਾਲਿਆਂ ਨੇ ਕਿਹਾ ਕਿ ਵੀ ਜੋ ਤੁਸੀਂ ਇਹ ਕਰਤੂਤ ਕੀਤੀ ਹੈ ਅੱਛਾ ਜਿਹੜੀ ਹੈ ਨਬੀ ਦੀ ਸ਼ਾਨ ਦੇ ਖਿਲਾਫ ਜੋ ਤੁਸੀਂ ਕਿਹਾ, ਅਸੀਂ ਦਿੱਲੀ, ਮੁੰਬਈ, ਯੂਪੀ ਤੇ ਗੁਜਰਾਤ ਦੇ ਵਿੱਚ ਤੁਹਾਨੂੰ ਜਿਹੜਾ ਹੈ ਉਹ ਸਬਕ ਦਿਆਂਗੇ। ਹੁਣ ਵੈਦਰ ਇਹ ਇਹਨਾਂ ਨੇ ਖੁਦ ਹੀ ਫੇਕ ਖੜੀ ਕਰਤੀ ਤਾਂ ਕਿ ਕਿਉਂਕਿ ਅਲ-ਕਾਇਦਾ ਤੋਂ ਤਾਂ ਇਹ ਵੀ ਸਾਊਦੀ ਅਰੇਬੀਆ ਦੂਜੇ ਤੀਜੇ ਵੀ ਡਰਦੇ ਨੇ ਕਿਉਂਕਿ ਆਲਰੇਡੀ ਉਸੇ ਦੇ ਖਿਲਾਫ ਉਹਨਾਂ ਨੇ ਗਰੁੱਪ ਇਹ ਫੇਕ ਵੀ ਹੋ ਸਕਦੀ ਹੈ ਪਰ ਇਸ ਚੋਂ ਮੈਂ ਸਮਝਦਾ ਕਿ ਜੇ ਕੋਈ ਜੈਨੂਨ ਉਹਨਾਂ ਨੂੰ ਕੋਈ ਖੌਫ ਦੇ ਸਕਦਾ ਹੈ। ਉਹਨਾਂ ਨੇ ਕਿਹਾ ਇਨ ਰਿਸਪੌਂਸ ਟੂ ਦਿਸ ਅਫਰੰਟ the hearts of Muslims all over the world are bleeding and are filled with feelings of revenge and retribution, the statement said. Al-Qaeda ਦੀ ਇਹ statement ਹੈ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ the group is believed to have members ਇਹ ਸਾਰੇ ਪਾਸੇ ਨੇ ਔਰ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਇਸ ਦਾ ਜਵਾਬ ਦੇਵਾਂਗੇ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੇ ਅਗੇਨ ਪੰਜਾਬੀ ਦਾ ਲਫ਼ਜ਼ ਹੈ ਪਰ ਇਹ ਕਹਿੰਦਾ ਠੀਕ ਹੈ ਕਿ ਵੀ ਇਹਨਾਂ ਨੇ ਬਹੁਤ ਜਲਦੀ ਮੋਕ ਮਾਰ ਲਈ ਹੈ। ਉਸ ਤੋਂ ਨਿਕਲਣ ਪਾਣ ਨੂੰ ਕੱਢਣ ਪਾਣ ਨੂੰ ਬਹੁਤਾ ਕੁਛ ਲੱਗਦਾ ਨਹੀਂ ਹੈ। ਹਾਲਾਂ ਇਹ ਵੀ ਆਇਆ ਇੱਕ ਟਵੀਟ ਹੈ ਨਾਲ ਸਾਊਦੀ ਅਰੇਬੀਆ ਦੇ ਕਿੰਗ ਦੀ ਔਰ ਪੁਤਿਨ ਦੀ ਫੋਟੋ ਹੈ। ਰੂਸ ਤੇ ਪੁਤਿਨ ਨੇ ਵੀ ਇੰਡੀਆ ਨੂੰ ਸਲਾਹ ਦਿੱਤੀ ਹੈ ਕਿ ਵੀ ਇਹ ਮਤ ਕਰੋ ਇਹ ਕੰਮ, ਪਰ ਇਹ ਪੁਤਿਨ ਨੂੰ ਵੀ ਪਤਾ ਹੈ ਤਾਂ ਦੂਜਿਆਂ ਨੂੰ ਵੀ ਪਤਾ ਹੈ ਕਿ ਭਾਈ ਉਹਨਾਂ ਨੇ ਤਾਂ ਡੈਲੀਬਰੇਟਲੀ ਉਹਨਾਂ ਦੀ ਤਾਂ ਨੀਤੀ ਹਿੰਦੁਸਤਾਨ ਦੀ ਹੈ, ਕੋਈ ਨਵੀਂ ਗੱਲ ਨਹੀਂ ਉਹਨਾਂ ਨੇ ਕੀਤੀ। ਸਿਰਫ ਇਹ ਹੈ ਵੀ ਉਹਨਾਂ ਨੇ ਜਿਹੜੇ ਜੋ ਕੁਛ ਹਿੰਦੂਤਵਾਦੀ ਆਈਡੀਓਲੋਜੀ ਹੈ ਉਹਨੂੰ ਹੀ ਉਹਨਾਂ ਦੀ ਸਪੋਕਸਵੂਮਨ ਨੇ ਬਿਆਨ ਕੀਤਾ। ਇਸ ਕਿਸਮ ਦੀਆਂ ਗੱਲਾਂ ਅਕਸਰ ਉਹ ਆਪਣੇ ਜਲਸਿਆਂ ਜਲੂਸਾਂ ਔਰ ਆਪਣੀਆਂ ਸ਼ਾਖਾਵਾਂ ਦੇ ਵਿੱਚ ਕਰਦੇ ਨੇ, ਸਾਰੇ ਹੀ ਮਜ਼ਹਬਾਂ ਦੇ ਖਿਲਾਫ ਕਰਦੇ ਨੇ ਅਦਰ ਦੈਨ ਕਿ ਉਹਨਾਂ ਦਾ ਆਪਣਾ ਹਿੰਦੂਤਵਾਦ। ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।